ਇਹ ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਕਨੋਮਿਕ ਸਟਾਰਮ ਆ ਰਿਹਾ ਹੈਗਾ, ਖਾਸ ਕਰਕੇ ਐਮਰਜਿੰਗ ਮਾਰਕੀਟਸ ਜੋ ਹੈਗੀਆਂ ਆ। ਕਰਜ਼ਾ ਇੰਨਾ ਜ਼ਿਆਦਾ ਹੋ ਗਿਆ ਆ, ਬਹੁਤ ਸਾਰੇ ਮੁਲਕ ਬੈਂਕਰਪਟ ਹੋਣ ਦੇ ਕਿਨਾਰੇ ਤੇ ਪਏ ਹੋਏ ਹੈਗੇ ਆ। ਯੂਐਸ ਦਾ ਡਾਲਰ ਪਿਛਲੇ 20 ਸਾਲਾਂ ਦੇ ਸਮੇਂ ਦੌਰਾਨ ਜੇ ਦੇਖਿਆ ਜਾਵੇ ਤੇ ਇਹ ਬਹੁਤ ਜ਼ਿਆਦਾ ਸਟਰੋਂਗ ਹੋਇਆ ਹੈਗਾ ਫੋਰਨ ਕਰੰਸੀ ਦੇ ਅਗੇਂਸਟ। ਤੇ ਇਹਦੇ ਨਾਲ ਕੀ ਆ ਵੀ ਜੋ ਯੂਐਸ ਨੂੰ ਜਿਨ੍ਹਾਂ ਦਾ ਕਰਜ਼ਾ ਜਿਹੜੇ ਮੁਲਕਾਂ ਨੇ ਲਿਆ ਦੇਣਾ ਆ, ਉਹਨਾਂ ਦੀਆਂ ਪੇਮੈਂਟਾਂ ਟੁੱਟ ਰਹੀਆਂ ਆ। ਤੇ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਪਿਛਲੇ ਦਿਨਾਂ 'ਚ ਸ਼੍ਰੀਲੰਕਾ ਦੇਖਿਆ ਸੀ, ਉਹਦਾ ਬਹੁਤ ਬੁਰਾ ਹਾਲ ਆ। ਲੈਬਨਾਨ, ਜ਼ੈਂਬੀਆ, ਇਹ ਆਲਰੇਡੀ 3 ਮੁਲਕ ਡਿਫਾਲਟ ਕਰ ਗਏ ਹੈਗੇ ਇੰਟਰਨੈਸ਼ਨਲ ਡੈਬਟ ਦੇ ਉੱਤੇ। ਪਿਛਲੇ ਹਫ਼ਤੇ ਅਰਜਨਟੀਨਾ ਨੇ ਬਹੁਤ ਸਾਰੀਆਂ ਨਵੀਆਂ ਰਿਸਟ੍ਰਿਕਸ਼ਨਸ ਆਪਣੇ ਮੁਲਕ ਦੇ ਉੱਤੇ ਲਾਈਆਂ ਪਈ ਤੁਸੀਂ ਵਿਸਕੀ, ਸੌਫਟਵੇਅਰ, ਹੋਰ ਕੰਸਲਟਿੰਗ ਸਰਵਿਸਿਜ਼ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਇੰਪੋਰਟ ਨਹੀਂ ਕਰ ਸਕਦੇ ਹੈਗੇ। ਅਰਜਨਟੀਨਾ ਦੇ ਵਿੱਚ ਜਿਹੜਾ ਇਨਫਲੇਸ਼ਨ ਆ 70% ਦੇ ਕਰੀਬ ਹੋ ਚੁੱਕੀ ਆ। ਸਾਊਥ ਅਮਰੀਕਨ ਮੁਲਕ ਜੋ ਆ ਉਹ ਉਹਨਾਂ ਦਾ ਇਸ ਟਾਈਮ ਯੂਐਸ ਡਾਲਰ ਦੇ ਮੁਕਾਬਲੇ ਬਹੁਤ ਬੁਰਾ ਹਾਲ ਹੋ ਚੁੱਕਿਆ ਹੈਗਾ। ਜੇ ਆਪਾਂ ਕੰਟਰੀ ਦੀ ਗੱਲ ਕਰੀਏ ਜਿੱਥੇ ਸਭ ਤੋਂ ਜ਼ਿਆਦਾ ਇਨਫਲੇਸ਼ਨ ਆ, ਲੈਬਨਾਨ ਦੇ ਵਿੱਚ 116.7% ਆ, ਜ਼ਿੰਬਾਬਵੇ 'ਚ 88%, ਟਰਕੀ 'ਚ 68%, ਅਰਜਨਟੀਨਾ 'ਚ 70% ਦੇ ਕਰੀਬ, ਇਰਾਨ 'ਚ 39%, ਸ਼੍ਰੀਲੰਕਾ 'ਚ 29% ਦੇ ਕਰੀਬ ਹੈਗੀ ਆ। ਤੇ ਆਪਣੇ ਮੁਲਕ ਯੂਐਸਏ ਦੇ ਵਿੱਚ 8% ਆ। ਤਾਂ ਦੇਖੋ ਜਿੱਥੇ ਹੁਣ 8% ਇਨਫਲੇਸ਼ਨ ਆ, ਇੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਾਹਾਕਾਰ ਮਚੀ, ਉਹ ਮਹਿੰਗਾਈ ਇੰਨੀ ਆ। ਤੇ ਜਿੱਥੇ 116% ਹੋਊਗੀ, ਉਹਨਾਂ ਦਾ ਜਿਹੜਾ ਕੀ ਹਾਲ ਹੋਊਗਾ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ। ਇਹ ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਕਨੋਮਿਕ ਸਟਾਰਮ ਆ ਰਿਹਾ ਹੈਗਾ, ਖਾਸ ਕਰਕੇ ਐਮਰਜਿੰਗ ਮਾਰਕੀਟਸ ਜੋ ਹੈਗੀਆਂ ਆ। ਕਰਜ਼ਾ ਇੰਨਾ ਜ਼ਿਆਦਾ ਹੋ ਗਿਆ ਆ, ਬਹੁਤ ਸਾਰੇ ਮੁਲਕ ਬੈਂਕਰਪਟ ਹੋਣ ਦੇ ਕਿਨਾਰੇ ਤੇ ਪਏ ਹੋਏ ਹੈਗੇ ਆ। ਯੂਐਸ ਦਾ ਡਾਲਰ ਪਿਛਲੇ 20 ਸਾਲਾਂ ਦੇ ਸਮੇਂ ਦੌਰਾਨ ਜੇ ਦੇਖਿਆ ਜਾਵੇ ਤੇ ਇਹ ਬਹੁਤ ਜ਼ਿਆਦਾ ਸਟਰੋਂਗ ਹੋਇਆ ਹੈਗਾ ਫੋਰਨ ਕਰੰਸੀ ਦੇ ਅਗੇਂਸਟ। ਤੇ ਇਹਦੇ ਨਾਲ ਕੀ ਆ ਵੀ ਜੋ ਯੂਐਸ ਨੂੰ ਜਿਨ੍ਹਾਂ ਦਾ ਕਰਜ਼ਾ ਜਿਹੜੇ ਮੁਲਕਾਂ ਨੇ ਲਿਆ ਦੇਣਾ ਆ, ਉਹਨਾਂ ਦੀਆਂ ਪੇਮੈਂਟਾਂ ਟੁੱਟ ਰਹੀਆਂ ਆ। ਤੇ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਪਿਛਲੇ ਦਿਨਾਂ 'ਚ ਸ਼੍ਰੀਲੰਕਾ ਦੇਖਿਆ ਸੀ, ਉਹਦਾ ਬਹੁਤ ਬੁਰਾ ਹਾਲ ਆ। ਲੈਬਨਾਨ, ਜ਼ੈਂਬੀਆ, ਇਹ ਆਲਰੇਡੀ 3 ਮੁਲਕ ਡਿਫਾਲਟ ਕਰ ਗਏ ਹੈਗੇ ਇੰਟਰਨੈਸ਼ਨਲ ਡੈਬਟ ਦੇ ਉੱਤੇ। ਪਿਛਲੇ ਹਫ਼ਤੇ ਅਰਜਨਟੀਨਾ ਨੇ ਬਹੁਤ ਸਾਰੀਆਂ ਨਵੀਆਂ ਰਿਸਟ੍ਰਿਕਸ਼ਨਸ ਆਪਣੇ ਮੁਲਕ ਦੇ ਉੱਤੇ ਲਾਈਆਂ ਪਈ ਤੁਸੀਂ ਵਿਸਕੀ, ਸੌਫਟਵੇਅਰ, ਹੋਰ ਕੰਸਲਟਿੰਗ ਸਰਵਿਸਿਜ਼ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਇੰਪੋਰਟ ਨਹੀਂ ਕਰ ਸਕਦੇ ਹੈਗੇ। ਅਰਜਨਟੀਨਾ ਦੇ ਵਿੱਚ ਜਿਹੜਾ ਇਨਫਲੇਸ਼ਨ ਆ 70% ਦੇ ਕਰੀਬ ਹੋ ਚੁੱਕੀ ਆ। ਸਾਊਥ ਅਮਰੀਕਨ ਮੁਲਕ ਜੋ ਆ ਉਹ ਉਹਨਾਂ ਦਾ ਇਸ ਟਾਈਮ ਯੂਐਸ ਡਾਲਰ ਦੇ ਮੁਕਾਬਲੇ ਬਹੁਤ ਬੁਰਾ ਹਾਲ ਹੋ ਚੁੱਕਿਆ ਹੈਗਾ। ਜੇ ਆਪਾਂ ਕੰਟਰੀ ਦੀ ਗੱਲ ਕਰੀਏ ਜਿੱਥੇ ਸਭ ਤੋਂ ਜ਼ਿਆਦਾ ਇਨਫਲੇਸ਼ਨ ਆ, ਲੈਬਨਾਨ ਦੇ ਵਿੱਚ 116.7% ਆ, ਜ਼ਿੰਬਾਬਵੇ 'ਚ 88%, ਟਰਕੀ 'ਚ 68%, ਅਰਜਨਟੀਨਾ 'ਚ 70% ਦੇ ਕਰੀਬ, ਇਰਾਨ 'ਚ 39%, ਸ਼੍ਰੀਲੰਕਾ 'ਚ 29% ਦੇ ਕਰੀਬ ਹੈਗੀ ਆ। ਤੇ ਆਪਣੇ ਮੁਲਕ ਯੂਐਸਏ ਦੇ ਵਿੱਚ 8% ਆ। ਤਾਂ ਦੇਖੋ ਜਿੱਥੇ ਹੁਣ 8% ਇਨਫਲੇਸ਼ਨ ਆ, ਇੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਾਹਾਕਾਰ ਮਚੀ, ਉਹ ਮਹਿੰਗਾਈ ਇੰਨੀ ਆ। ਤੇ ਜਿੱਥੇ 116% ਹੋਊਗੀ, ਉਹਨਾਂ ਦਾ ਜਿਹੜਾ ਕੀ ਹਾਲ ਹੋਊਗਾ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ।